ਹੋਰ ਕੁਝ ਨਹੀਂ ਤੇ ਮੁਜਰਮਾਂ ਦਾ ਪਤਾ ਤਾਂ ਲੱਗਣਾ ਹੀ ਚਾਹੀਦਾ। ਮੁਜਰਮਾਂ ਦਾ ਪਤਾ ਅਗਲੇ ਦਿਨ ਦਿਹਾੜੇ ਆਏ ਨੇ ਤੇ ਲੋਕਾਂ ਦੀਆਂ ਅੱਖਾਂ ਸਾਹਮਣੇ ਬੰਦਾ ਲੰਘਾ ਕੇ ਟੁਰਦੇ ਹੋਏ ਨੇ। ਐਡੀ ਦਲੇਰੀ ਐਵੇਂ ਹੀ ਤੇ ਨਹੀਂ ਨਾ ਹੋ ਜਾਂਦੀ। ਪੁਲਿਸ ਨੇ ਇਲਾਕੇ ਦਾ ਰੌਲਾ ਐਵੇਂ ਹੀ ਤੇ ਨਹੀਂ ਨਾ ਪਾਇਆ ਹੋਇਆ। ਵੇਖੋ ਹੁਣ ਕੀ ਬਣਦਾ। ਬੰਦੇ ਗਏ ਤੇ ਹੋਏ ਨੇ, ਕਿੱਥੇ ਗਏ ਹੋਏ ਨੇ? ਵਜ਼ੀਰ ਨੂੰ ਮਿਲਣਾ, ਉਹਦੇ ਆਖਿਆਂ ਹੀ ਪੁਲਿਸ ਆ ਜਾਵੇ। ਖਬਰੇ ਵਜ਼ੀਰ ਕਿਹੜਾ ਵੱਟ ਤੇ ਪਿਆ ਹੈ? ਇੱਥੇ ਤੇ MP ਮਾਨ ਨਹੀਂ, ਇਹ ਵਜ਼ੀਰ ਬਾਲਦੇ ਫਿਰਦੇ ਨੇ। ਹਾਏ ਵੇ ਨ ਕਰਮਿਆਂ, ਵੇ ਨ ਖਸਮਿਆਂ, ਪਰਦੇਸ 'ਚ ਕੁੱਸਣ ਵਾਲਿਆ, ਵੇ ਨਾ ਤੇਰਾ ਅੱਗਾ ਨਾ ਪਿੱਛਾ, ਵੇ ਕਿੱਧਰੋਂ ਆ ਚੜਿਆ, ਵੇ ਤੇਰੇ ਤੇ ਕੁੱਤਿਆਂ ਦਾ ਵੱਗ, ਵੇ ਕਿਵੇਂ ਖੁਦੇੜ ਕੇ ਧਰ ਦਿੱਤੋਂ ਨੇ ਤੈਨੂੰ। ਵੇਖੋ ਕਿੱਡੀਆਂ ਪਈਆਂ ਰੋਂਦੀਆਂ ਨੇ। ਕੀ ਲੱਗਦਾ ਸਾਜੇ ਨਹੀਂ? ਲੱਗਦਾ ਤੇ ਕੁਝ ਵੀ ਨਹੀਂ ਸੀ, ਪਰ ਪੁੱਤਰਾਂ ਵਰਗਾ ਤੇ ਹੈ ਸੀ। ਨਹੀਂ ਵੀਰਾਂ ਜਿਹਾ ਤੇ ਹੈ ਸੀ, ਹੋਰ ਕੀ ਲੱਗਣਾ ਹੁੰਦਾ। ਫਿਰ ਕੁਛ ਤੇ ਕੀਤਾ ਹੋਣਾ ਸੂ ਜਿਹੜਾ ਮਾਰ ਕੇ ਸੁੱਟ ਗਏ ਨੇ ਅਗਲੇ। ਨਹੀਂ ਭੈਣਾਂ ਭਲਾ ਪੋਨਿਆਂ ਨੇ ਸੂਰਾਂ ਦਾ ਕੀ ਵਿਗਾੜਿਆ ਹੁੰਦਾ? ਆਪ ਹੀ ਦੱਸ। ਗਗਰੀ ਸ਼ੋਦਾ ਤੇ ਸਭਨਾਂ ਦੀ ਸੇਵਾ ਕਰਦਾ ਸੀ, ਉਹਨੇ ਕੀ ਵਿਗਾੜਨਾ ਸੀ ਕਿਸੇ ਦਾ? ਮੇਰਾ ਹੀ ਸੰਤ ਬੰਦਾ ਸੀ ਉਹ ਤੇ। ਨਹੀਂ ਮੇਰੇ ਯਤੀਮ ਪੋਤਰਿਆਂ ਨੇ ਮਿਰਚਾਂ ਨਾਲ ਰੋਟੀ ਨਾ ਖਾਣੀ ਤੇ ਮੈਂ ਕੰਨੀ ਵਿੱਚੋਂ ਆਨਾ ਦੁਆਨੀ ਖੋਲ ਦੇਣਾ ਕੀ ਸਤੀ ਨੇ। ਉਹਨਾਂ ਕੌਲੀ ਫੜ ਕੇ ਭੱਜ ਟੁਰਨਾ। ਇਸ ਚੰਗੀ ਮਾਂ ਦੇ ਨੇ ਅੱਗੋਂ ਕੌਲੀ ਭਰ ਕੇ ਟੋਰਨਾ। ਮੈਂ ਕਈ ਵਾਰ ਸੋਚਣਾ ਅੱਜ ਬਾਲਾ ਨੂੰ ਕੁਝ ਨਹੀਂ ਸੁ ਦੇਣਾ। ਆਪੇ ਬੇਇੱਜ਼ਤ ਹੋ ਕੇ ਪਰਤਣਗੇ ਤੇ ਅੱਗੋਂ ਵਾਸਤੇ ਕੰਨ ਹੋ ਜਾਣਗੇ। ਪਰ ਉਸ ਕਦੀ ਇੰਜ ਨਾ ਕਰਨਾ, ਸਗੋਂ ਸਬਰ ਗਤਮਾ ਲੰਗਰ ਦੇ ਕੇ ਟੋਰਨਾ ਬਾਲਾ ਨੂੰ। ਹੁਣ ਇਹਨੂੰ ਟੋਰਨਗੇ ਕਿੱਥੇ? ਉਹਦੇ ਅੱਗੇ ਪਿੱਛੇ ਦਾ ਤੇ ਪਤਾ ਹੀ ਕੋਈ ਨਹੀਂ ਕਿਸੇ ਨੂੰ। ਨਹੀਂ ਅੜੀਏ ਟੋਰਨਾ ਕਿੱਥੇ? ਉਹਦਾ ਅੱਗਾ ਪਿੱਛਾ ਤੇ ਅਸੀਂ ਹੀ ਲੋਕ ਹਾਂ, ਅਸੀਂ ਹੀ ਕਫਨ ਦਫਨ ਕਰਾਂਗੇ ਸੂ, ਹੋਰ ਕਿੰਨੇ ਕਰਨਾ? ਵਾਹਵਾ ਹਨੇਰਾ ਪੈ ਪੁਲਿਸ ਦੀਆਂ ਗੱਡੀਆਂ ਅੱਪੜ ਪਈਆਂ। ਉਸ ਵੇਲੇ ਵੀ ਘਗਰੀ ਦੇ ਦੁਆਲੇ ਢੇਰ ਖਲਕਤ ਜੁੜੀ ਹੋਈ ਸੀ। ਪੁਲਿਸ ਨੇ ਪਿੰਡ ਵਿੱਚ ਲੈ ਕੇ ਡਾਂਗਾ ਸੋਟੇ ਹੁਲਾਰ ਕੇ ਲੋਕਾਂ ਨੂੰ ਮੋਕਲਿਆਂ ਕੀਤਾ। ਲੋਕੀ ਪੁਲਿਸ ਨੂੰ ਮੰਦਾ ਚੰਗਾ ਆਖਣ ਲੱਗ ਪਏ। ਕੁਝ ਇੱਕ ਪਾਸਿਓਂ ਨਾਅਰੇ ਵੀ ਵੱਜੇ, ਲੋਕਾਂ ਦੇ ਦੁਸ਼ਮਣ ਮੁਰਦਾਬਾਦ, ਪੈਸੇ ਦੇ ਪੁੱਤਰ ਮੁਰਦਾਬਾਦ। ਨਾਅਰੇ ਸੁਣ ਕੇ ਛੇਤੀ ਨਾਲ ਗੱਡੀਆਂ 'ਚ ਅਫਸਰ ਲੈ ਪਏ। ਉਹਨਾਂ ਪੁਲਿਸ ਨੂੰ ਹੁਕਮ ਦਿੱਤਾ ਕਿ ਲੋਕਾਂ ਨੂੰ ਹਰ ਸੂਰਤ ਉੱਥੋਂ ਹਟਾ ਦਿੱਤਾ ਜਾਏ। ਸਿਪਾਹੀਆਂ ਡਾਂਗ ਬਾਣੀ ਸ਼ੁਰੂ ਕਰ ਦਿੱਤੀ। ਲੋਕਾਂ ਪਿੱਛਾਂ ਹਟ ਕੇ ਆਸੇ ਪਾਸਿਓਂ ਇੱਟ ਵੱਟਾ ਫੜ ਲਿਆ। ਵਾਇਰਲੈਸਾਂ ਹੋਣ ਲੱਗ ਪਈਆਂ ਤੇ ਫਿਰ ਵੇਖਦਿਆਂ ਪੁਲਿਸ ਦੇ ਕਟਾਕਾਨ ਜੁੜੇ। ਲੋਕੀ ਨੱਸ ਕੇ ਗਲੀਆਂ ਵਿੱਚ ਛਾਈ ਮਾਈ ਹੋ ਗਏ। ਟੁਰਨੇ ਸਿਰ ਬੰਦਿਆਂ ਛੇਤੀ ਨਾਲ ਅਫਸਰਾਂ ਨੂੰ ਹੱਥ ਬੱਧੇ। ਬੱਚਿਆਂ ਵਾਲਿਓ, ਲੋਕਾਂ ਨਾਲ ਬਖੇੜੇ 'ਚ ਪੈਣ ਦੀ ਥਾਂ ਛੇਤੀ ਆਪਣੀ ਕਾਰਵਾਈ ਕਰੋ। ਅੱਗੇ ਬੜਾ ਚਿਰ ਲੱਗ ਗਿਆ ਹੈ। ਲੋਕੀ ਕਿਤੇ ਲਾਸ਼ ਚੁੱਕ ਕੇ ਸ਼ਹਿਰ ਨੂੰ ਨਾ ਟੁਰ ਪੈਣ। ਅਫਸਰਾਂ ਨੂੰ ਸਮਝ ਆ ਗਈ। ਉਹਨਾਂ ਮੁਲਾਜ਼ਮਾਂ ਨੂੰ ਹੋੜਿਆ ਤੇ ਲਾਸ਼ ਹਸਪਤਾਲ ਦੀ ਗੱਡੀ 'ਚ ਧਰ ਕੇ ਮੁਲਾਜ਼ੇ ਲਈ ਲੈ ਟੁਰੇ। ਘਗਰੀ ਨੂੰ ਕੁਝ ਵਰ੍ਹਿਆਂ ਲਈ ਖੂਨੀ ਕਬਰਸਤਾਨ 'ਚ ਅਮਾਨਤ ਕਰਕੇ ਦੱਬਿਆ ਗਿਆ, ਇਹ ਸੋਚ ਕੇ ਵੀ ਖਬਰੇ ਉਹਦੇ ਵਾਰਸਾਂ ਦਾ ਪਤਾ ਲੱਗ ਜਾਵੇ ਜਾਂ ਉਹ ਆਪ ਹੀ ਕਿਧਰੇ ਆ ਜਾਣ ਤਾਂ ਲਾਸ਼ ਲਿਜਾ ਸਕਣ। ਪੁਲਿਸ ਨੇ ਟਾਲ ਵਾਲੇ ਪਠਾਣਾ ਤੇ ਦੁੱਧ ਦਹੀਂ ਵਾਲੇ ਗੁਜਰਾਂ ਨੂੰ ਫੜ ਲਿਆ। ਅਖੀਰ ਬੰਦਿਆਂ ਦੇ ਆਖਣ ਵੇਖਣ ਤੇ ਪੈਸੇ ਲੈ ਕੇ ਛੱਡ ਛੁਡਾ ਦਿੱਤਾ। ਕਿੰਨੇ ਮਹੀਨੇ ਘਗਰੀ ਦਾ ਤੰਦੂਰ ਉਂਝੇ ਹੀ ਖੁੱਲ੍ਹਾ ਰਿਹਾ ਜਿਵੇਂ ਉਹਨੇ ਮਰਨ ਵਾਲੇ ਦਿਹਾੜੇ ਖੋਲ੍ਹਿਆ ਸੀ। ਤੰਦੂਰ ਦੇ ਮੂੰਹ ਤੇ ਕੜਾਹੀ ਵਿੱਚ ਪੱਕਦੀ ਹੋਈ ਦਾਲ ਦਾ ਦੇਗਚਾ, ਪਾਣੀ ਵਾਲਾ ਦੌਰਾ, ਪਲੇਥਣ ਵਾਲੀ ਚੌਂਕੀ, ਗੱਦੀ ਤੇ ਹੋਰ ਸਿਲਵਰ ਦੇ ਗਲਾਸ, ਤਾਮਚੀਨੀ ਦੀਆਂ ਥਾਲੀਆਂ ਤੇ ਛਾਬੀਆਂ। ਟਾਲ ਵਾਲੇ ਪਠਾਨ ਦੂਰੋਂ ਮਾੜੀ ਚੰਗੀ ਰਾਖੀ ਰੱਖਦੇ। ਉਂਝ ਵੀ ਪੁਲਿਸ ਨੇ ਇਹ ਸਾਰਾ ਕੁਝ ਉਹਨਾਂ ਨੂੰ ਹੀ ਸੌਂਪਿਆ ਆਇਆ ਸੀ, ਪਰ ਉਹਨਾਂ ਘਗਰੀ ਦੀ ਹਰ ਸ਼ੈ ਉਵੇਂ ਦੀ ਉਵੇਂ ਰਹਿਣ ਦਿੱਤੀ। ਸੂਈ ਤਿੱਕਰ ਨੂੰ ਨਾ ਛੇੜਿਆ। ਦਿਹਾੜੀ ਵਿੱਚ ਕਈ ਵਾਰ ਲੰਘਦੇ ਟੱਪਦੇ ਜਨਾਨੀਆਂ ਬੰਦੇ ਖਲੋ ਕੇ ਤੰਦੂਰ ਨੂੰ ਵੇਖਦੇ ਰਹਿੰਦੇ।
ਗਗਰੀ ਦੀਆਂ ਛਾਵਾਂ ਨੂੰ ਤੱਕਦੇ ਰਹਿੰਦੇ ਤੇ ਫਿਰ ਅੱਗੇ ਟੁਰ ਪੈਂਦੇ। ਫਿਰ ਇੱਕ ਵੇਲਾ ਉਹ ਵੀ ਆਇਆ ਜਦੋਂ ਪਠਾਣਾ ਵੀ ਤੰਦੂਰ ਦੀ ਰਾਖੀ ਛੱਡ ਦਿੱਤੀ ਤੇ ਜਨਾਨੀਆਂ ਬੰਦਿਆਂ ਨੇ ਵੀ ਆਉਂਦਿਆਂ ਜਾਂਦਿਆਂ ਆਪਣੇ ਮੂੰਹ ਧਿਆਨ ਹੀ ਨਿਕਲ ਜਾਣਾ। ਗਗਰੀ ਦੀਆਂ ਛਾਵਾਂ ਹੌਲੀ ਹੌਲੀ ਖੰਭ ਲਾ ਕੇ ਉਹਦੇ ਮਗਰ ਹੀ ਉਡਾਰੀ ਮਾਰ ਗਈਆਂ। ਤੰਦੂਰ ਦੇ ਚੌਂਤਰੇ ਨੂੰ ਕੁੱਤਿਆਂ ਨੇ ਪਾਸਿਆਂ ਤੋਂ ਪੱਟ ਕੇ ਗੁਰਨੇ ਕੱਢ ਲਏ। ਗਗਰੀ ਵਾਲੀ ਥਾਵੇਂ ਕੁੱਤੀਆਂ ਆਪਣੇ ਗੁੱਲਰਾਂ ਨੂੰ ਦੁੱਧ ਚੁੰਗਾਉਂਦੀਆਂ, ਆਮ ਬਹਾਲੀ ਦਿੰਦੀਆਂ। ਸਾਉਣ ਦੇ ਮੀਂਹ ਲੱਥੇ ਤੇ ਕੁੱਲੀ ਡਾਰਾ ਦੋਵੇਂ ਹੀ ਹੇਠਾਂ ਆਣ ਡੱਠੇ। ਕਿੰਨੇ ਹੀ ਵਰੇ ਇਹ ਥਾਂ ਮਿੱਟੀ ਗੱਟੇ ਦਾ ਢੇਰ ਬਣੀ ਰਹੀ। ਕਿਸੇ ਨੂੰ ਪਤਾ ਵੀ ਨਾ ਰਿਹਾ ਵੀ ਇੱਥੇ ਕਦੀ ਕੋਈ ਤੰਦੂਰ ਵੀ ਹੁੰਦਾ ਸੀ ਤੇ ਤੰਦੂਰ ਵਾਲੇ ਦਾ ਨਾਂ ਗਗਰੀ ਸੀ। ਸੜਕ ਦੇ ਦੋਹੀਂ ਪਾਸੀਂ ਨਵੀਂ ਤਰਜ਼ ਦੀਆਂ ਹੱਟੀਆਂ ਤੇ ਪਲਾਜ਼ੇ ਉਸਰਨੇ ਸ਼ੁਰੂ ਹੋਏ ਤਾਂ ਇੱਥੇ ਵੀ ਇੱਕ 2 ਮੰਜ਼ਲਾ ਸਟੋਰ ਉਸਰ ਗਿਆ। ਛੇਤੀ ਕਿਸੇ ਨੇ ਇਹ ਸਟੋਰ ਕਿਰਾਏ ਉੱਤੇ ਲੈ ਲਿਆ ਤੇ ਇਹਦੇ ਵਿੱਚ ਜ਼ਲਾਨਾ ਬਚਗਾਨਾ ਰੈਡੀਮੇਡ ਕੱਪੜਿਆਂ ਦੀ ਦੁਕਾਨ ਪਾ ਲਈ।